ਸੰਧੂ ਓਕੇ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਪ੍ਰਭਜੋਤ ਸਿੰਘ ਸੰਧੂ, ਜੋ ਕਿ ਸਾਨੂੰ ਹਮੇਸ਼ਾ ਕਿਸੇ ਨਾ ਕਿਸੇ ਸਮਾਜਿਕ ਜਾਂ ਫਿਰ ਪੋਲੀਟੀਕਲ ਮੁੱਦੇ ਦੇ ਉੱਤੇ ਸਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਨੇ ਹਰ ਮਸਲੇ ਬਾਰੇ। ਸੋ ਸਵਾਗਤ ਹੈ ਪ੍ਰਭਜੋਤ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਇੰਡੋਜ਼ ਟੀਵੀ ਤੇ। ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਜੀ। ਪ੍ਰਭਜੋਤ ਜੀ, ਪੂਰੇ ਆਸਟ੍ਰੇਲੀਆ ਦੇ ਵਿੱਚ ਹੀ ਇੱਕ ਅਜਿਹੀ ਚੀਜ਼ ਛਾਈ ਹੋਈ ਹੈ ਜਿਹੜੀ ਕਿ ਲੋਕਾਂ ਦੀ ਲੁੱਟ ਖਸੁੱਟ ਕਰ ਰਹੀ ਹੈ। ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜੀ ਡਿਜੀਟਲ ਲੁੱਟ ਖਸੁੱਟ ਹੋ ਰਹੀ ਹੈ ਜੀ ਲੋਕਾਂ ਦੀ, ਕਿਉਂਕਿ ਅਜਿਹੇ ਮੈਸੇਜ ਆਉਂਦੇ ਨੇ ਜੀ, ਲੋਕ ਪੈਨਿਕ ਹੋ ਜਾਂਦੇ ਨੇ ਤੇ ਉਸ ਚੀਜ਼ ਨੂੰ ਫੋਨ ਦੇ ਉੱਤੇ ਫਟਾਫਟ ਕਰਨ ਨੂੰ ਤਿਆਰ ਹੋ ਜਾਂਦੇ ਨੇ। ਬਾਅਦ ਵਿੱਚ ਪਛਤਾਉਂਦੇ ਨੇ ਜਦੋਂ ਸਾਰੇ ਦਾ ਸਾਰਾ ਡਾਟਾ ਉਹਨਾਂ ਦਾ ਹੈਕ ਹੋ ਜਾਂਦਾ ਹੈ ਜਾਂ ਕਈ ਵਾਰੀ ਬੈਂਕ ਕਰਪਟ ਹੋਣ ਤੱਕ ਨੌਬਤ ਆ ਜਾਂਦੀ ਹੈ। ਕੀ ਹੈ ਪੂਰਾ ਮਾਮਲਾ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਦੇਖੋ ਜੀ, ਸਮੇਂ-ਸਮੇਂ ਤੇ ਜਿਹੜੇ ਠੱਗ ਆ ਉਹ ਵੀ ਆਪਣੇ ਢੰਗ ਤਰੀਕੇ ਬਦਲਦੇ ਰਹਿੰਦੇ ਨੇ। ਉਹ ਜਿਹੜਾ ਹੁਣ ਜ਼ਮਾਨਾ ਆ ਉਹ ਡਿਜੀਟਲ ਆ। ਸੋ ਡਿਜੀਟਲ ਜ਼ਮਾਨੇ ਦੇ ਵਿੱਚ ਘਰੇ ਬੈਠੇ ਹੀ ਠੱਗ ਜਿਹੜੇ ਆ ਆਪਣੀਆਂ ਉਂਗਲਾਂ ਦੇ ਨਾਲ ਤੁਹਾਨੂੰ ਨਚਾ ਸਕਦੇ ਨੇ, ਉਂਗਲਾਂ ਦੇ ਨਾਲ ਹੀ ਤੁਹਾਨੂੰ ਠੱਗ ਸਕਦੇ ਨੇ ਜੀ। ਤਰ੍ਹਾਂ ਤੋਂ ਸਮੇਂ ਦੇ ਉੱਤੇ ਜਿਹੜੀਆਂ ਵੱਖਰੀਆਂ ਢੰਗ ਠੱਗੀਆਂ ਦੇ ਚੱਲਦੇ ਰਹਿੰਦੇ ਨੇ। ਤੋ ਪਹਿਲਾਂ ਤਾਂ ਲੋਕਾਂ ਨੂੰ ਕਾਲਾਂ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਤੁਹਾਡੀ ਟੈਕਸ ਫਾਈਲ ਨੰਬਰ ਦੇ ਉੱਤੇ ਕੋਈ ਠੱਗੀ ਹੋ ਗਈ ਹੈ ਤੇ ਤੁਹਾਨੂੰ ਜਿਹੜੀ ਫੈਡਰਲ ਪੁਲਿਸ ਆ ਫੜਨ ਵਾਸਤੇ ਆ ਰਹੀ ਆ, ਤੁਸੀਂ ਫਲਾਣੇ ਅਕਾਊਂਟ ਜਾ ਕੇ ਆਪਣਾ ਟੈਕਸ ਜਮ੍ਹਾਂ ਕਰਾਓ। ਤੇ ਲੋਕੀ ਹਫੜਾ ਦਫੜੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਲੁਟਾ ਕੇ ਬੈਠ ਜਾਂਦੇ ਸੀਗੇ ਜੀ। ਇਸ ਤੋਂ ਬਾਅਦ ਠੱਗੀ ਸ਼ੁਰੂ ਹੋਈ ਤੇ ਤੁਹਾਨੂੰ ਤਕਰੀਬਨ ਹੁਣ ਵੀ ਅਜੇ ਵੀ ਰੋਜ਼ਾਨਾ ਕਹਿ ਲਓ ਕਿ 10 ਤੋਂ 20 ਕਾਲਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ, ਜਿਹਨਾਂ ਵਿੱਚ ਇਹ ਕਿਹਾ ਹੁੰਦਾ ਜੀ ਕਿ ਤੁਹਾਡੇ ਅਸੀਂ ਬਿੱਲ ਨੂੰ ਅਸੀਂ ਪੇ ਕਰਾਂਗੇ, ਤੁਹਾਨੂੰ 30% ਡਿਸਕਾਊਂਟ, ਜਿਹੜਾ ਡਿਸਕਾਊਂਟਡ ਬਿੱਲ ਆ ਉਹ ਪੇ ਕਰਨਾ ਪਊਗਾ। ਅਸੀਂ ਜਿਹੜਾ 70% ਉਹ ਤੁਸੀਂ ਪੇ ਕਰਨਾ, 30% ਤੁਹਾਡਾ ਬਿੱਲ ਜਿਹੜਾ ਹੈ ਉਹ ਕੰਪਨੀ ਪੇ ਕਰੂਗੀ। ਔਰ ਸਾਰੇ ਲੋਕੀ ਜਿਹੜੇ ਨੇ ਜਿਹੜੀ ਕਿ ਡਿਸਕਾਊਂਟ ਆਪਾਂ ਨੂੰ ਕਿਤੋਂ ਵੀ ਮਿਲਦਾ ਹੋਵੇ ਆਪਾਂ ਝੱਟ ਤਿਆਰ ਹੋ ਜਾਂਦੇ ਹਾਂ ਜੀ। ਉਹਦੇ ਵਿੱਚ ਕੀ ਕਰਦੇ ਸੀਗੇ ਕਿ ਤੁਹਾਡੇ ਕੋਲੋਂ ਤੁਹਾਡੇ ਬਿੱਲ ਦੀਆਂ ਡਿਟੇਲਾਂ ਲੈ ਕੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡਾਂ ਰਾਹੀਂ ਬਿੱਲ ਪੇ ਕਰਕੇ ਤੇ ਤੁਹਾਨੂੰ ਜੇ ਡਿਸਕਾਊਂਟ ਦੇ ਵੀ ਦਿੰਦੇ ਸੀਗੇ ਤਾਂ ਉਸ ਤੋਂ ਬਾਅਦ ਤੁਹਾਡੇ ਖਿਲਾਫ ਉਹ ਜਿਹੜਾ ਆ ਮਸਲਾ ਉਹ ਤੁਹਾਨੂੰ ਅਦਾਲਤ ਵਿੱਚ, ਕਚਹਿਰੀ ਵਿੱਚ, ਕਿਸੇ ਵੀ ਤੁਹਾਨੂੰ ਮੁਸੀਬਤ ਦਾ ਕਾਰਨ ਬਣ ਸਕਦਾ ਸੀਗਾ। ਸੋ ਇਹ ਠੱਗੀਆਂ ਤੋਂ ਬਾਅਦ ਹੁਣ ਜਿਹੜੀਆਂ ਨਵੀਆਂ ਚੱਲ ਰਹੀਆਂ ਠੱਗੀਆਂ ਨੇ ਉਹ ਆਏ ਦਿਨ ਤੁਹਾਨੂੰ ਤੁਹਾਡੇ ਸੁਨੇਹਾ ਬਕਸ ਦੇ ਵਿੱਚ, ਮੈਸੇਜ ਬਾਕਸ ਦੇ ਵਿੱਚ ਤਰ੍ਹਾਂ ਦੇ ਸੁਨੇਹੇ ਆਉਂਦੇ ਨੇ। ਇੱਥੇ ਤਾਂ ਇਹ ਸੁਨੇਹਾ ਆਉਂਦਾ ਆ ਕਿ ਤੁਹਾਡਾ ਜਿਹੜਾ ਆ ਪਾਰਸਲ ਆਇਆ ਹੋਇਆ ਆ ਤੇ ਤੁਸੀਂ ਫਲਾਣੇ ਥਾਂ ਤੇ ਕਲਿੱਕ ਕਰੋ, ਕਲਿੱਕ ਕਰਕੇ ਤੇ ਆਪਣੀਆਂ ਇੰਸਟਰਕਸ਼ਨਾਂ ਦਿਓ। ਫਿਰ ਤੁਹਾਨੂੰ ਆਉਣ ਲੱਗ ਪਿਆ ਕਿ ਤੁਹਾਡੀ ਮਿਸ ਕਾਲ ਹੋਈ ਆ, ਹੇਠਲੇ ਲਿੰਕ ਨੂੰ ਕਲਿੱਕ ਕਰੋ, ਤੁਹਾਨੂੰ ਮਿਸ ਕਾਲ ਦੇ ਉੱਤੇ ਤੁਹਾਨੂੰ ਪਤਾ ਲੱਗੂ ਕਿਹਨੇ ਕਾਲ ਕੀਤੀ ਹੈ। ਤੇ ਤੁਹਾਨੂੰ ਮੈਸੇਜ ਆਉਣਾ ਸ਼ੁਰੂ ਹੋ ਗਿਆ ਕਿ ਤੁਹਾਡਾ ਜਿਹੜਾ ਆ ਤੁਹਾਡੇ ਕਾਰਡ ਤੋਂ ਖਰੀਦਦਾਰੀ ਕੀਤੀ ਗਈ ਹੈ, ਜੇ ਤੁਸੀਂ ਖਰੀਦਦਾਰੀ ਨਹੀਂ ਕੀਤੀ ਤਾਂ ਹੇਠਲੇ ਲਿੰਕ ਨੂੰ ਕਲਿੱਕ ਕਰੋ। ਇਹ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦਾ ਹਾਂ, ਤੁਹਾਡੇ ਸੁਨੇਹਾ ਬਕਸ ਦੇ ਵਿੱਚ ਕੋਈ ਵੀ ਸੁਨੇਹਾ ਆਉਂਦਾ, ਜਿਸ ਸੁਨੇਹੇ ਦੇ ਵਿੱਚ ਨੀਲੇ ਜਿਹੇ ਰੰਗ ਦੇ ਕੋਈ ਵੀ ਥੱਲੇ ਵੈਬਸਾਈਟ ਜਾਂ ਕੋਈ ਵੀ ਲਿੰਕ ਦਿੱਤਾ ਹੋਇਆ ਆ, ਕਦੇ ਵੀ ਕਿਸੇ ਲਿੰਕ ਨੂੰ ਕਲਿੱਕ ਨਾ ਕਰੋ ਜੀ। ਜਦੋਂ ਤੁਸੀਂ ਲਿੰਕ ਨੂੰ ਕਲਿੱਕ ਕਰ ਦਿੱਤਾ, ਤੁਸੀਂ ਇੱਕ ਵਾਰ ਉਂਗਲ ਮਾਰਨੀ ਆ, ਉਹ ਇੱਕ ਉਂਗਲ ਮਾਰੀ ਹੋਈ ਤੁਹਾਡੇ ਸਾਰੇ ਖਜ਼ਾਨੇ ਨੂੰ ਖਾਲੀ ਕਰ ਸਕਦੀ ਆ, ਤੁਹਾਡੀ ਸਾਰੀ ਇਨਫੋਰਮੇਸ਼ਨ ਲੁੱਟ ਕੇ ਲਿਜਾ ਸਕਦੀ ਆ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਸੀਂ ਸਾਰੀ ਦੀ ਸਾਰੀ ਜਾਣਕਾਰੀ ਆਪਣੇ ਮੋਬਾਈਲਾਂ ਦੇ ਵਿੱਚ ਉਹ ਕੇਂਦਰਿਤ ਕੀਤੀ ਹੁੰਦੀ ਆ, ਪਾਸਵਰਡ ਵੀ ਕੀਤੇ ਹੁੰਦੇ ਨੇ, ਬੈਂਕ ਦੀਆਂ ਡਿਟੇਲਾਂ ਵੀ ਕੀਤੀਆਂ ਹੁੰਦੀਆਂ ਨੇ। ਸੋ ਇਹ ਬੜੀ ਜਿਹੜੀ ਆ ਅਹਿਮ ਜਾਣਕਾਰੀ ਜਿਹੜੀ ਆ ਉਹ ਇੱਕ ਕਲਿੱਕ ਦੇ ਨਾਲ ਉਹ ਤੁਹਾਡੀ ਜਿਹੜੀ ਆ ਤੁਹਾਡੇ ਚੋਂ ਨਿਕਲ ਸਕਦੀ ਹੈ। ਸੋ ਹੁਣ ਜਿਹੜੀ ਤਾਜ਼ਾ ਤਰੀਨ ਚੱਲ ਰਹੀ ਆ ਕਿ ਤੁਹਾਨੂੰ ਰਿਕਾਰਡਡ ਮੈਸੇਜ, ਤੁਹਾਨੂੰ ਕਾਲ ਆਉਂਦੀ ਆ ਲੈਂਡਲਾਈਨ ਨੰਬਰ ਤੋਂ। ਨੰਬਰ ਤੋਂ ਤੁਸੀਂ ਜੋ ਕਾਲ ਚੱਕਦੇ ਹੋ ਤਾਂ ਰਿਕਾਰਡਡ ਮੈਸੇਜ ਆਉਂਦਾ ਆ ਕਿ ਐਮਾਜ਼ੋਨ ਦੇ ਉੱਤੇ ਤੁਹਾਡੇ ਕ੍ਰੈਡਿਟ ਕਾਰਡ ਤੋਂ $800 ਦਾ ਮੋਬਾਈਲ ਖਰੀਦਿਆ ਗਿਆ ਆ। ਜੇ ਤੁਸੀਂ ਇਹ ਖਰੀਦਦਾਰੀ ਨਹੀਂ ਕੀਤੀ ਆਪਣੇ ਕ੍ਰੈਡਿਟ ਕਾਰਡ ਤੋਂ ਤਾਂ ਤੁਸੀਂ ਇੱਕ ਦਬਾਓ ਜੀ। ਔਰ ਹਰ ਬੰਦਾ ਹਰ ਫੜ ਕੇ ਇੱਕਦਮ ਪੈਨਿਕ ਹੋ ਕੇ ਉਹ ਜਾ ਕੇ ਤੇ ਇੱਕ ਨੰਬਰ ਦਬਾ ਦਿੰਦਾ ਆ। ਤੁਸੀਂ ਇੱਕ ਨੰਬਰ ਦਬਾਉਂਦੇ ਜੇ ਤੁਹਾਡੀ ਕੁਝ ਸਕਿੰਟਾਂ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਆ ਤੁਹਾਡੇ ਮੋਬਾਈਲ ਫੋਨ ਦੇ ਵਿੱਚੋਂ ਚੋਰੀ ਕਰ ਲਈ ਜਾਂਦੀ ਹੈ। ਹੁਣ ਨਵਾਂ ਸ਼ੁਰੂ ਹੋ ਗਿਆ
ਕਿ ਤੁਹਾਨੂੰ ਈਬੇ ਦਾ ਮੈਸੇਜ ਆਉਣ ਲੱਗ ਪੈਂਦਾ ਕਿ ਈਬੇ ਤੋਂ ਤੁਸੀਂ ਫਲਾਣੇ ਥਾਂ ਦੀ ਫਲਾਣੀ ਚੀਜ਼ ਦੀ ਖਰੀਦਦਾਰੀ ਕੀਤੀ ਆ। ਜੇ ਖਰੀਦਦਾਰੀ ਨਹੀਂ ਕੀਤੀ, ਕਿਉਂਕਿ ਇੱਕ ਕਾਮਨ ਸੈਂਸ ਆ, ਹਰ ਬੰਦੇ ਨੂੰ ਹੁੰਦਾ ਕਿ ਮੈਂ ਤਾਂ ਖਰੀਦਦਾਰੀ ਕੀਤੀ ਨਹੀਂ ਗੀ, ਉਹ ਫਟਾਫਟ ਹਫੜਾ ਦਫੜੀ ਦੇ ਵਿੱਚ ਜਿਹੜਾ ਇੱਕ ਦਾ ਬਟਨ ਦਬਾ ਦਿੰਦਾ। ਸੋ ਇਹ ਬਟਨ ਦਬਾਉਣ ਤੋਂ ਪਹਿਲਾਂ ਤੁਸੀਂ 1000 ਵਾਰੀ ਸੋਚਣਾ ਹੈ। ਸੋ ਤੁਹਾਡੀ ਇੱਕ ਉਂਗਲ ਮਾਰੀ ਹੋਈ ਮੋਬਾਈਲ ਦੇ ਉੱਤੇ ਤੁਹਾਨੂੰ ਬਿਲਕੁਲ ਨੰਗ ਮਲੰਗ ਕਰ ਸਕਦੀ ਹੈ। ਤੇ ਇਹਨਾਂ ਡਿਜੀਟਲ ਠੱਗੀਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣੀਆਂ ਉਂਗਲਾਂ ਤੇ ਕਾਬੂ ਰੱਖੋ। ਬੜੀ ਸੋਚ ਸਮਝ ਕੇ ਜਿਹੜੀ ਹੈ ਜਾਣਕਾਰੀ ਜਿਹੜੀ ਆ ਉਹ ਕਿਸੇ ਨਾਲ ਸਾਂਝੀ ਕਰੋ। ਕਿਸੇ ਵੀ ਅਗਿਆਤ ਮੋਬਾਈਲ ਫੋਨ ਤੋਂ ਤੁਹਾਨੂੰ ਸੁਨੇਹਾ ਆਉਂਦਾ ਆ, ਬਿਲਕੁਲ ਵੀ ਜਵਾਬ ਨਾ ਦਿਓ ਉਹਦਾ। ਜੇ ਕੋਈ ਤੁਹਾਡਾ ਜਿਹੜਾ ਚਾਹੁਣ ਵਾਲਾ ਹੋਊਗਾ ਜਾਂ ਤੁਹਾਡਾ ਪਛਾਣਨ ਵਾਲਾ ਹੋਊਗਾ, ਤੁਹਾਨੂੰ ਦੁਬਾਰਾ ਕਾਲ ਕਰ ਲਊਗਾ। ਇਸੇ ਤਰ੍ਹਾਂ ਜਿਹੜੇ ਕੋਈ ਮੋਬਾਈਲ ਕਾਲ ਤੋਂ ਤੁਹਾਨੂੰ ਕਾਲ ਆ ਜਾਂਦੀ ਆ, ਜਿਹੜੇ ਕੋਈ ਅਣਪਛਾਤੇ ਨੰਬਰ ਜਿਹੜੇ ਪਹਿਲਾਂ ਆਉਂਦੇ ਨੇ, ਜਿਵੇਂ +60 ਤੋਂ ਆ ਗਿਆ, +54 ਤੋਂ ਆ ਗਿਆ, ਇਹ ਫੋਨਾਂ ਦੇ ਉੱਤੇ ਕਦੇ ਕਾਲ ਰਿਟਰਨ ਨਾ ਕਰੋ। ਜਦੋਂ ਜਿਹੜਾ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਜਿਹੜਾ ਤੁਹਾਨੂੰ ਚਾਹੁਣ ਵਾਲਾ ਆ ਉਹਨੇ ਤੁਹਾਨੂੰ ਦੁਬਾਰਾ ਫੋਨ ਕਰ ਲੈਣਾ ਆ, ਕਦੇ ਵੀ ਇਸ ਗਲਤੀ ਨਾ ਕਰੋ। ਇਸੇ ਤਰ੍ਹਾਂ ਹੀ ਤੁਹਾਨੂੰ ਈਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਈਮੇਲਾਂ ਦੇ ਵਿੱਚ ਇਹੋ ਹੀ ਸਾਰਾ ਕੁਝ ਇਸੇ ਤਰ੍ਹਾਂ ਹੀ ਆਉਣ ਲੱਗ ਪੈਂਦਾ ਕਿ ਤੁਹਾਡਾ ਟਰੈਕਿੰਗ ਨੰਬਰ ਫਲਾਣਾ ਨੰਬਰ ਆ, ਤੁਹਾਡਾ ਪਾਰਸਲ ਆਇਆ ਹੋਇਆ, ਕਲਿੱਕ ਕਰੋ। ਉਹ ਤੁਹਾਨੂੰ ਭੁਲੇਖਾ ਪਾਉਣ ਵਾਸਤੇ ਆਸਟ੍ਰੇਲੀਆ ਪੋਸਟ ਦਾ ਲੋਗੋ ਲਾਇਆ ਹੋਇਆ ਹੁੰਦਾ। ਤੇ ਜਦੋਂ ਤੁਸੀਂ ਦੇਖਦੇ ਹੋ ਕਿ ਆਸਟ੍ਰੇਲੀਆ ਪੋਸਟ @ ਕੁਝ ABCD ਕੁਝ ਨਾ ਕੁਝ ਲਿਖਿਆ ਹੋਇਆ ਹੁੰਦਾ, ਤੁਸੀਂ ਆਸਟ੍ਰੇਲੀਆ ਪੋਸਟ ਦੇਖ ਕੇ ਤੇ ਉਹਦੇ ਭੁਲੇਖੇ ਵਿੱਚ ਆ ਜਾਂਦੇ ਹੋ ਤੇ ਉਸ ਈਮੇਲ ਨੂੰ ਜਵਾਬ ਦੇ ਦਿੰਦੇ ਹੋ। ਸੋ ਜਿਹੜੀ ਵੀ ਤੁਹਾਡੀ ਅਗਿਆਤ ਈਮੇਲ ਆ, ਉਸਦਾ ਕਦੇ ਵੀ ਕੋਈ ਜਵਾਬ ਨਾ ਦਿਓ। ਹੁਣ ਬਹੁਤ ਸਾਰੀ ਈਮੇਲਾਂ ਇੰਡੀਆ ਤੋਂ ਆ ਰਹੀਆਂ ਨੇ ਕਿ ਤੁਹਾਡੀ ਫਲਾਣੇ ਯੂਨੀਵਰਸਿਟੀ ਦੇ ਵਿੱਚ ਦਾਖਲੇ ਵਾਸਤੇ ਅਰਜ਼ੀ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਆ। ਆਪਾਂ ਸੋਚਦੇ ਹਾਂ, ਸਿਆਣੇ ਬਣਨ ਦੀ ਸੋਚਦੇ ਹਾਂ ਕਿ ਵੀ ਅਸੀਂ ਤਾਂ ਇਹ ਭਾਈ ਇੱਕ ਰਜਿਸਟ੍ਰੇਸ਼ਨ ਕਰਵਾਈ ਨਹੀਂ ਹੈਗੀ, ਅਸੀਂ ਇਸ ਸੁਹਿਰਦ ਹੋਣ ਦੇ ਨਾਤੇ ਉਹਦੀ ਈਮੇਲ ਦਾ ਜਵਾਬ ਦੇ ਦਿੰਦੇ ਆ ਕਿ ਤੁਸੀਂ ਇਹ ਈਮੇਲ ਗਲਤ ਥਾਂ ਤੇ ਭੇਜ ਦਿੱਤੀ ਆ, ਦਰਅਸਲ ਕੋਈ ਦਾਖਲਾ ਨਹੀਂ ਲਿਆ। ਦਾ ਮੋਮੈਂਟ ਕਿ ਤੁਸੀਂ ਉਹ ਆਪਣਾ ਜਵਾਬ ਦਿੰਦੇ ਜੇ, ਤੁਸੀਂ ਫਿਰ ਆਪਣੀ ਜਿਹੜੀ ਜਾਣਕਾਰੀ, ਅਹਿਮ ਜਾਣਕਾਰੀ ਆ, ਉਹਨੂੰ ਖਤਰੇ ਦੇ ਵਿੱਚ ਪਾ ਦਿੰਦੇ ਜੀ। ਸੋ ਵਾਰ-ਵਾਰ ਬੇਨਤੀ ਇੱਕੋ ਹੀ ਆ ਕਿ ਆਪਣੀਆਂ ਉਂਗਲਾਂ ਤੇ ਕਾਬੂ ਰੱਖੋ। ਤੁਹਾਡੀ ਜਾਣਕਾਰੀ ਤੁਹਾਡੀਆਂ ਉਂਗਲਾਂ ਦੇ ਵਿੱਚ ਕੈਦ ਆ। ਜਦੋਂ ਤੁਸੀਂ ਉਂਗਲ ਗਲਤ ਥਾਂ ਤੇ ਮਾਰ ਦਿੱਤੀ, ਚਾਹੇ ਮੋਬਾਈਲ ਦੇ ਉੱਤੇ, ਚਾਹੇ ਈਮੇਲ ਦੇ ਜਵਾਬ ਵਿੱਚ, ਚਾਹੇ ਕਿਸੇ ਅਗਿਆਤ ਫੋਨ ਦੇ ਸੁਨੇਹੇ ਦੇ ਜਵਾਬ ਦੇ ਵਿੱਚ, ਜਾਂ ਕਿਸੇ ਅਗਿਆਤ ਫੋਨ ਤੋਂ ਮੋਬਾਈਲ ਨੂੰ ਰਿਟਰਨ ਕਾਲ ਕਰ ਦਿੱਤੀ, ਤਾਂ ਤੁਸੀਂ ਆਪਣੀ ਜਾਣਕਾਰੀ ਜਿਹੜੀ ਆ ਉਹ ਖਤਰੇ ਵਿੱਚ ਪਾ ਲੈਂਦੇ ਜੇ। ਔਰ ਤੁਹਾਡੀ ਜਾਣਕਾਰੀ ਤਕਰੀਬਨ ਆਪਾਂ ਸਾਰੇ ਹੀ ਮੋਬਾਈਲਾਂ ਦੇ ਵਿੱਚ ਆਪਣੀਆਂ ਬੈਂਕ ਦੀਆਂ ਡਿਟੇਲਾਂ ਵੀ ਨੇ, ਪਾਸਵਰਡ ਵੀ ਨੇ, ਤੇ ਜਿਹੜੇ ਉਹ ਅੱਗ ਬੈਠੇ ਨੇ ਉਸ ਜਾਣਕਾਰੀ ਨੂੰ ਵਰਤ ਕੇ ਤੁਹਾਨੂੰ ਬਿਲਕੁਲ ਨੰਗ ਮਲੰਗ ਕਰ ਸਕਦੇ ਨੇ। ਸੋ ਬੇਨਤੀ ਹੈ, ਕਦੇ ਵੀ ਇਹਨਾਂ ਦਾ ਕੋਈ ਜਵਾਬ ਨਾ। ਜੀ ਪ੍ਰਭਜੋਤ ਸੰਧੂ ਸਾਹਿਬ, ਤੁਸੀਂ ਬਹੁਤ ਹੀ ਸੋਹਣੀ ਤੇ ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਆ। ਮੇਰੇ ਖਿਆਲ 'ਚ ਹਰ ਇੱਕ ਇਨਸਾਨ ਦੇ ਸਵਾਲ ਹੋਣਗੇ ਜਿਹੜੇ ਕਿ ਤੁਸੀਂ ਬਿਲਕੁਲ ਉਹਨਾਂ ਦੇ ਆਨਸਰ ਦੇ ਚੁੱਕੇ ਹੋ, ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਕੁਐਸਚਨ ਸੀਗੇ ਕਿ ਸਤਰਕ ਕਿਵੇਂ ਰਿਹਾ ਜਾਵੇ। ਤੁਸੀਂ ਦੱਸਿਆ ਕਿ ਇੱਕ ਲਿੰਕ ਜਿਸ ਦੇ ਥੱਲੇ ਕੋਈ ਵੈਬਸਾਈਟ ਜਿਹੜੀ ਬਲੂ ਕਲਰ ਦੀ, ਨੀਲੇ ਰੰਗ ਦੀ ਹੁੰਦੀ ਹੈ, ਉਸ ਨੂੰ ਬਿਲਕੁਲ ਵੀ ਕਲਿੱਕ ਨਾ ਕੀਤਾ ਜਾਵੇ। ਤੇ ਇੱਕ ਗੱਲ ਜਿਹੜੀ ਤੁਸੀਂ ਬਿਲਕੁਲ ਬਹੁਤ ਜ਼ਿਆਦਾ ਇੰਪੋਰਟੈਂਟ ਕੀਤੀ ਹੈ ਕਿ ਜਿਸ ਨੇ ਤੁਹਾਨੂੰ ਕੰਟੈਕਟ ਕਰਨਾ ਜਾਂ ਜ਼ਰੂਰੀ ਜੇ ਕਿਸੇ ਨੇ ਗੱਲ ਕਰਨੀ ਆ ਜਾਂ ਕਾਲ ਕਰਨੀ ਆ, ਤੁਹਾਨੂੰ ਮੈਸੇਜ ਦੁਆਰਾ ਜਾਂ ਕਾਲ ਜ਼ਰੂਰ ਕਰੂਗਾ। ਸੋ ਇਹ ਸਾਰੀ ਸਾਡੀ ਹੱਥਾਂ ਦੀ ਖੇਡ ਆ ਜੀ। ਜੇਕਰ ਅਸੀਂ ਉਸ ਲਿੰਕ ਨੂੰ ਨਹੀਂ ਕਲਿੱਕ ਕਰਦੇ ਤਾਂ ਸਾਡੀ ਜਿਹੜੀ ਪ੍ਰਾਈਵੇਟ ਜਾਂ ਜਿੰਨੀ ਵੀ ਜਾਣਕਾਰੀ ਫੋਨ ਦੇ ਵਿੱਚ ਮੌਜੂਦ ਹੈ ਉਹ ਸੇਫ ਰਹਿ ਸਕਦੀ ਹੈ। ਪਰ ਹੁਣ ਜਿੰਨੀ ਜਾਣਕਾਰੀ ਤੁਹਾਨੂੰ ਦੇ ਚੁੱਕੇ ਹਾਂ, ਮੈਨੂੰ ਨਹੀਂ ਲੱਗਦਾ ਇਸ ਤੋਂ ਵੱਧ ਤੁਹਾਡੇ ਕੋਈ ਕੁਐਸਚਨ ਹੋਣਗੇ। ਤੇ ਇੱਕ ਹੋਰ ਜੀ ਜਿਹੜੀ ਲੋਕਾਂ ਵੱਲੋਂ ਗੱਲ ਆ ਰਹੀ ਸੀਗੀ ਕਿ ਜਦੋਂ ਉਹ ਲਿੰਕ ਨੂੰ, ਕਈ ਵਾਰੀ ਅਜਿਹੇ ਲਿੰਕ ਹੁੰਦੇ ਨੇ, ਉਹਨੂੰ ਕਲਿੱਕ ਕਰਦੇ ਆ ਤਾਂ ਐਪ ਡਾਊਨਲੋਡ ਹੋ ਜਾਂਦੀ ਹੈ ਜੀ ਉਹਦੇ ਫੋਨ ਦੇ ਵਿੱਚ। ਜਦੋਂ ਐਪ ਡਾਊਨਲੋਡ ਹੋ ਜਾਂਦੀ ਹੈ ਜੀ, ਉਹ ਲਿੰਕ ਬਣਾਏ ਇਸੇ ਕਰਕੇ ਜਾਂਦੇ ਨੇ ਕਿ ਉਹ ਐਪ ਜਦੋਂ ਡਾਊਨਲੋਡ ਤੁਹਾਡੇ ਬਦੋ-ਬਦੀ ਹੋ ਗਈ, ਫਿਰ ਤੁਸੀਂ ਨਾ ਤਾਂ ਉਸ ਐਪ ਡਿਲੀਟ ਨਹੀਂ ਹੁੰਦੀ ਜੀ। ਹਾਂ, ਉਸ ਐਪ ਦੇ ਜ਼ਰੀਏ ਤੁਹਾਡੀ ਸਾਰੀ ਜਾਣਕਾਰੀ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ। ਸੋ ਇਹਦਾ ਇੱਕੋ ਇੱਕ ਜਿਹਨੂੰ ਕਹ ਲਓ ਵੀ ਜਿਹੜਾ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਕਿ ਆਪਣੀ ਉਂਗਲ ਤੇ ਕਾਬੂ ਰੱਖਣਾ। ਉਂਗਲ ਨੂੰ ਤੁਸੀਂ ਜੇ ਗਲਤ ਇੱਕ ਵਾਰ ਵੀ ਵਰਤ ਲਿਆ, ਉਸ ਤੋਂ ਬਾਅਦ ਤੁਹਾਡੇ ਹੱਥ ਵਿੱਚ ਕੁਝ ਨਹੀਂ ਰਹਿ ਜਾਂਦਾ। ਸੋ ਇਹ ਕੋਸ਼ਿਸ਼ ਕਰੋ ਕਿ ਬਿਲਕੁਲ ਵੀ ਕਿਸੇ ਚੀਜ਼ ਤੱਕ ਨਾ ਕਰੋ। ਸੰਧੂ ਸਾਹਿਬ, ਗੱਲ ਕਰਦੇ ਹਾਂ ਜੀ ਪੰਜਾਬ ਦੇ ਮਸਲਿਆਂ ਦੀ। ਇੱਕ ਪੰਜਾਬ ਦੇ ਮਸਲਿਆਂ ਦੇ ਵਿੱਚੋਂ ਮਸਲਾ ਨਿਕਲਿਆ ਜੀ ਗੁਰਦਾਸ ਮਾਨ ਦਾ ਮਸਲਾ, ਜਿਸ ਨੂੰ ਪੰਜਾਬੀਅਤ ਦਾ ਚੰਗਾ
ਰੁੱਖ ਜਾਂ ਥੰਮ ਕਿਹਾ ਜਾਂਦਾ ਸੀ, ਇੱਕ ਅਜਿਹੀ ਉਮਰ ਦੇ ਵਿੱਚ ਆ ਕੇ ਆਪਣੇ ਸਿਰ ਉਹਨੇ ਘੱਟਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਵੀ ਕਾਫੀ ਵਿਵਾਦਤ ਬਿਆਨ ਦਿੱਤੇ ਗੁਰਦਾਸ ਮਾਨ ਜੀ ਨੇ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬੀ ਬੋਲੀ ਦੇ ਬਾਰੇ ਬੋਲਿਆ ਕਿ ਸਾਡੀ ਜਿਹੜੀ ਨੈਸ਼ਨਲ ਲੈਂਗੁਏਜ ਬੋਲਣੀ ਚਾਹੀਦੀ ਆ। ਉਸ ਤੋਂ ਬਾਅਦ ਉਹਨੇ ਕਾਲੇ ਕਾਨੂੰਨ ਜੋ ਸਰਕਾਰ ਵੱਲੋਂ ਬਣਾਏ ਗਏ ਨੇ ਕਿਸਾਨਾਂ ਲਈ, ਉਸਨੇ ਹਿਮਾਇਤ ਕਰਦੇ ਉਹ ਵੀਡੀਓ ਦੇ ਵਿੱਚ ਦਿਖਾਈ ਦਿੱਤੇ। ਤੇ ਹੁਣ ਤਾਂ ਉਹਨੇ ਹੱਦ ਹੀ ਕਰ ਦਿੱਤੀ ਜੀ। ਕੋਈ ਬੰਦਾ ਜੀ ਜਿਹੜਾ ਸੁਲਫੇ ਪੀਂਦਾ ਤੇ ਉਹ ਉਸ ਬੰਦੇ ਦੀ ਤੁਲਨਾ ਉਸਨੇ ਗੁਰੂ ਅਮਰਦਾਸ ਜੀ ਦੇ ਨਾਲ ਕਰ ਦਿੱਤੀ ਜੀ। ਜੀ ਮੈਂ ਮੈਨੂੰ ਬੜਾ ਦੁੱਖ ਹੋਇਆ ਜਾਣ ਕੇ ਸੋਚ ਕੇ, ਬਾਕੀ ਸਾਰੇ ਪੰਜਾਬੀਆਂ ਵਾਂਗ ਸਿੱਖਾਂ ਵਾਂਗ ਮੇਰਾ ਵੀ ਹਿਰਦਾ ਉਸਦੇ ਬਿਆਨ ਦੇ ਨਾਲ ਬਹੁਤ ਆਹਤ ਹੋਇਆ। 5 ਦਹਾਕੇ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗੁਰਦਾਸ ਮਾਨ ਜੇ ਅੱਜ ਘਟੀਆਂ ਕੋਡੇ ਹੋਇਆ ਪਿਆ ਨਾ, ਤਾਂ ਉਹ ਸਿਰਫ ਆਪਣੀ ਜ਼ੁਬਾਨ ਦਾ ਕਰਕੇ ਆ। ਜਿਹੜੀ ਜ਼ੁਬਾਨ ਨੇ ਉਹਨੂੰ 5 ਦਹਾਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਈ ਕਿਹਾ ਸੀ, ਜ਼ੁਬਾਨ ਫਿਸਲੀ ਤੇ ਗੱਲ ਗਈ। ਉਹਦਾ ਇੱਕ ਕਲੀਅਰ ਕੰਠ ਦਾ ਇੱਕ ਗੀਤ ਆ ਕਿ ਰੱਬ ਨਾ ਘਸੁੰਨ ਨਾ ਹੀ ਲੱਤ ਮਾਰਦਾ, ਜਦੋਂ ਕਦੇ ਮਾਰਦਾ ਹੈ ਮੱਤ ਮਾਰਦਾ। ਤੋ ਇਸ ਵੇਲੇ ਲੱਗਦਾ ਇਹ ਆ ਕਿ ਗੁਰਦਾਸ ਮਾਨ ਹੋਰਾਂ ਦੀ ਜਿਹੜੀ ਮੱਤ ਆ ਉਹ ਮੱਤ ਮਾਰੀ ਗਈ ਆ, ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਉਹ ਵਿਵਾਦਾਂ ਦੇ ਵਿੱਚ ਘਿਰ ਰਹੇ ਨੇ। ਪਹਿਲਾਂ ਤਾਂ ਪੰਜਾਬੀ ਬੋਲੀ ਨੂੰ ਲੈ ਕੇ ਉਹ ਇਸ ਤਰ੍ਹਾਂ ਘਰੇ ਕਿ ਉਹਦੇ ਬਜਾਏ ਆਪਣੀ ਗਲਤੀ ਨੂੰ ਮੰਨਣ ਦੇ, ਉਸ ਨਾਲ ਇੱਕ ਹੋਰ ਵਿਵਾਦ ਛੇੜ ਲਿਆ ਜਦੋਂ ਇੱਕ ਜਿਹੜੇ ਪ੍ਰੋਟੈਸਟ ਕਰ ਰਹੇ ਲੋਕਾਂ ਨੂੰ ਉਹਨਾਂ ਨੇ ਇੱਕ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੱਤੀ ਜਿਸ ਦੀ ਕਿਸੇ ਵੀ ਸੁਹਿਰਦ ਇਨਸਾਨ ਤੋਂ ਆਸ ਨਹੀਂ ਕੀਤੀ ਜਾਂਦੀ। ਹੁਣ ਤਾਜ਼ਾ ਮਸਲਾ ਇਹ ਆ ਕਿ ਸਾਰੇ ਜਾਣਦੇ ਸੀਗੇ ਕਿ ਉਹ ਮੁਰਾਦ ਸ਼ਾਹ ਦਾ ਚੇਲਾ ਆ। ਚਲੋ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਕੋਈ ਕਿਸੇ ਨੂੰ ਆਪਣੀ ਪਰਸਨਲ ਚੁਆਇਸ ਹੁੰਦੀ ਆ ਜੇ ਕਿਸੇ ਨੂੰ, ਬਿਲਕੁਲ ਜੀ ਜੀ। ਪਰ ਉਹ ਆਪਣੇ ਪੀਰ ਦੀ ਸਿਫਤ ਕਰਦਿਆਂ ਹੋਇਆ, ਉਹਦੇ ਸੋਹਲੇ ਗਾਉਂਦਿਆਂ ਹੋਇਆ ਇਸ ਹੱਦ ਤੱਕ ਚਲੇ ਜਾਣਾ ਕਿ ਉਹਨਾਂ ਦੀ ਤੁਲਨਾ ਗੁਰੂਆਂ ਨਾਲ ਕਰ ਦੇਣੀ, ਇਹ ਨਹਾਇਤ ਜਿਹਨੂੰ ਕਹ ਲਓ ਕਿ ਨਾਮ ਵਾਫੀਯੋਗ ਉਹਨਾਂ ਦਾ ਇਹ ਬਿਆਨ ਆ। ਨਾਮ ਵਾਫੀਯੋਗ ਉਹਨਾਂ ਦੀ ਕਾਰਵਾਈ ਆ। ਔਰ ਜਿਸ ਤਰ੍ਹਾਂ ਕਹ ਲਓ ਕਿ ਉਹਦੇ ਹੱਡਾਂ ਦੇ ਵਿੱਚ ਇਹ ਚੀਜ਼ ਰਚੀ ਹੋਈ ਆ ਕਿ ਮਾਫੀ ਤਾਂ ਉਹਨੇ ਮੰਗਣੀ ਨਹੀਂ। ਮਾਫੀ ਮੰਗ ਕੇ ਇਹੋ ਜਿਹਾ ਜਿਹੜਾ ਬੱਜਰ ਗੁਨਾਹ ਆ ਉਹ ਮਾਫੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਫੀ ਤਾਂ ਅਜੇ ਤੱਕ ਉਹਨੇ ਆਪਣੇ ਬੱਤੀ ਵਾਲੇ ਜਿਹੜਾ ਸੀਗਾ ਉਹਦਾ ਭੱਦਾ ਸੁਨੇਹਾ ਜਾਂ ਉਹਦੀ ਭਾਜਪਾ ਦੀ ਭਾਸ਼ਾ ਵਰਤੀ ਸੀਗੀ, ਅਜੇ ਤੱਕ ਉਸ ਦੀ ਵੀ ਨਹੀਂ ਵਰਤੀ। ਪਰ ਆਹ ਹੁਣ ਨਵਾਂ ਵਿਵਾਦ ਛੇੜ ਕੇ ਉਹਨੇ ਆਪਣੇ ਆਪ ਨੂੰ ਬਿਲਕੁਲ ਮਿੱਟੀ ਕਰ ਲਿਆ। ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਕਿ ਸਾਰੇ ਆਪਣੇ ਬੱਚਿਆਂ ਦੇ ਕੈਰੀਅਰ ਵਾਸਤੇ ਜਿਹੜਾ ਆ ਉਹ ਕੋਈ ਨਾ ਕੁਝ ਸੋਚਦੇ ਨੇ। ਔਰ ਗੁਰਦਾਸ ਮਾਨ ਸਾਹਿਬ ਬਾਰੇ ਵੀ ਇਹ ਸਮਝਿਆ ਜਾਂਦਾ ਆ ਕਿ ਉਹ ਆਪਣੇ ਬੱਚੇ ਵਾਸਤੇ, ਆਪਣੇ ਬੇਟੇ ਦੀ ਭਾਜਪਾ ਦੇ ਵਿੱਚ ਪੋਲੀਟੀਕਲ ਕੈਰੀਅਰ ਵਾਸਤੇ ਉਹਨਾਂ ਦੇ ਜਿਹੜੇ ਆ ਉਹਨਾਂ ਦੇ ਏਜੰਡੇ ਜਿਹੜੇ ਆ, ਉਹਨਾਂ ਦੀ ਭਾਜਪਾ ਦੇ ਏਜੰਡਿਆਂ ਨੂੰ ਉਹ ਪ੍ਰੋਤਸਾਹਿਤ ਕਰਦੇ ਨੇ, ਉਹਨਾਂ ਨੂੰ ਠੀਕ ਗਰਦਾਨਦੇ ਨੇ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਕੋ ਗੁਰਦਾਸ ਮਾਨ ਭਾਜੀ ਨੇ ਕਮਾ ਲਿਆ ਹੋਇਆ ਆ ਕਿ ਉਹਨਾਂ ਦੀਆਂ ਤਕਰੀਬਨ 4-5 ਪੁਸ਼ਤਾਂ ਬਹਿ ਕੇ ਖਾ ਸਕਦੀਆਂ ਜੀ। ਬਿਲਕੁਲ। ਅਜੇ ਹੁਣ ਹੋਰ ਕੀ ਕਸਰ ਰਹਿ ਗਈ ਆ, ਕੀ ਹਾਸਲ ਕਰਨਾ ਚਾਹੁੰਦੇ ਨੇ? ਸੋ ਇਹੋ ਜਿਹੇ ਇਨਸਾਨ ਨੂੰ ਤਾਂ ਜਿਹੜਾ ਉਸ ਨੇ 4-5 ਦਹਾਕਿਆਂ ਤੋਂ ਜੋ ਕਮਾਈ ਕੀਤੀ ਸੀਗੀ, ਉਸ ਕਮਾਈ ਦਾ ਹੁਣ ਪੈਨਸ਼ਨ ਲੈਣ ਵਾਂਗੂ ਰਿਟਾਇਰ ਹੋ ਕੇ ਉਸਦਾ ਬਹਿ ਕੇ ਆਨੰਦ ਲੈਣ ਵਾਲੀ ਗੱਲ ਸੀਗੀ। ਪਰ ਜਿਵੇਂ ਕਹਿੰਦੇ ਨੇ ਕਿ ਰੱਬ ਨਾ ਘਸੁੰਨ ਨਾ ਹੀ ਲੱਤ ਮਾਰਦਾ, ਜਦੋਂ ਕਦੇ ਮਾਰਦਾ ਮੱਤ ਮਾਰਦਾ। ਭਾਜੀ ਉਹਨਾਂ ਦੀ ਮੱਤ ਮਾਰੀ ਗਈ ਹੈ, ਜਿਸ ਕਰਕੇ ਉਹ ਇਹ ਵਿਵਾਦ ਛੇੜ ਰਹੇ ਨੇ। ਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਇਸ ਮਾਮਲੇ ਤੇ ਮਾਫੀ ਮੰਗ ਕੇ ਤੇ ਸਾਰੇ ਸਿੱਖ ਪੰਥ ਤੋਂ, ਸਾਰੇ ਪੰਜਾਬੀ ਭਾਈਚਾਰੇ ਤੋਂ ਆਪਣੇ ਆਪ ਨੂੰ ਮਾਫੀ ਮੰਗ ਕੇ ਤੇ ਇਸ ਗੱਲ ਤੋਂ ਆਪਣੇ ਆਪ ਨੂੰ ਬਰੀ ਕਰਨਾ ਚਾਹੀਦਾ ਜੀ। ਬਿਲਕੁਲ ਜੀ। ਜਿੱਥੇ ਵੀ ਵੱਖ-ਵੱਖ ਭਾਈਚਾਰਾ ਪੰਜਾਬੀ ਵਸਦਾ ਹੈ ਜੀ, ਹਰ ਇੱਕ ਨੇ ਸੋਸ਼ਲ ਮੀਡੀਆ ਤੇ ਇਹੀ ਹੈਸ਼ਟੈਗ ਚਲਾਇਆ ਹੋਇਆ ਕਿ ਗੁਰਦਾਸ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਆ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿਸ ਤਰ੍ਹਾਂ ਗੁਰਦਾਸ ਮਾਨ ਪਹਿਲਾਂ ਵੀ ਮੀਡੀਆ ਦੇ ਅੱਗੇ ਆਉਣੋਂ ਕਤਰਾਉਂਦੇ ਨੇ ਕਿ ਉਹ ਆ ਕੇ ਆਪਣੀ ਇਸ ਗਲਤੀ ਦੀ ਮਾਫੀ ਮੰਗਣਗੇ ਜਾਂ ਨਹੀਂ। ਬਹੁਤ-ਬਹੁਤ ਸ਼ੁਕਰੀਆ ਪ੍ਰਭਜੋਤ ਸੰਧੂ ਜੀ ਸਾਰੀ ਜਾਣਕਾਰੀ ਦੇ ਲਈ ਜੀ। ਸਤਿ ਸ਼੍ਰੀ ਅਕਾਲ ਦਰਸ਼ਕੋ। ਸਮਾਂ ਹੋ ਚਲਿਆ ਹੈ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਧੰਨਵਾਦ।